अस्सलाम वालेकुम, सत श्री अकाल, नमस्कार दोस्तों। मैं अहमद रज़ा गुरुद्वारा जन्म अस्थान तो जिवें कि तुसीं इत्थे देख रहे हो मुख्तलिफ वीडियोज़ राही कि इत्थे विसाखी दी सैलीब्रेशनस जिहड़ियां अज तो 3 दिन पहले स्टार्ट हो चुकियां हैं वो इत्थे जारी हैं। अज सारियां संगतां इत्थे पहुंचियां होईयां हैं गुरुद्वारा जन्म अस्थान ननकाना साहब। गुरुद्वारा जन्म अस्थान ननकाना साहब की एक खास इतिहास दे विच हिस्टरी है। बाबा गुरु नानक दा जन्मपल इत्थे हुंदा है ਅਤੇ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕਿੱਥੋਂ ਆਉਣਾ ਹੋਇਆ, ਹੁਣ ਤੱਕ ਦੇ ਕੀ ਐਕਸਪੀਰੀਅੰਸ ਹਨ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦੀ ਬੜੀ ਕਿਰਪਾ ਹੋਈ ਹੈ ਜਿਹੜੀ ਸਾਨੂੰ ਮੌਕਾ ਮਿਲਿਆ ਸੱਚੇ ਪਾਤਸ਼ਾਹ ਜੀ ਇੱਥੇ ਦਰਸ਼ਨ ਕਰਨ ਦੇ, ਜਨਮ ਸਥਾਨ ਦੇ, ਨਨਕਾਣਾ ਸਾਹਿਬ ਆਉਣ ਦੇ। ਅਸੀਂ ਬੜੇ ਮਸ਼ਕੂਰ ਹਾਂ ਪਾਕਿਸਤਾਨ ਗੌਰਮੈਂਟ ਦੇ ਜਿਨ੍ਹਾਂ ਨੇ ਸਾਨੂੰ ਵੀਜ਼ਾ ਦਿੱਤਾ। ਇਹ ਐਸੇ ਗੁਰਦੁਆਰੇ ਨੇ, ਗੁਰਧਾਮ ਨੇ ਜਿਨ੍ਹਾਂ ਤੋਂ ਪੰਥ ਵਿਛੜਿਆ ਹੋਇਆ ਹੈ ਕਿਉਂਕਿ ਅਲੱਗ-ਅਲੱਗ ਮੁਲਕ ਨੇ। ਤੋ ਅੱਜ ਸਾਨੂੰ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਅਸੀਂ ਤਹਿ ਦਿਲ ਨਾਲ ਸ਼ੁਕਰਾਨਾ ਕਰਦੇ ਹਾਂ। ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਅੱਛਾ ਸਾਡਾ ਖਿਆਲ ਰੱਖਿਆ ਗਿਆ ਹੈ। ਰਹਿਣ ਦੀ ਜਗ੍ਹਾ ਐਵਰੀਥਿੰਗ ਹੈਜ਼ ਬੀਨ ਟੇਕਨ ਕੇਅਰ ਆਫ। ਔਰ ਅਸੀਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਕਰਦੇ ਹਾਂ। ਇੱਕ ਤਾਂ ਗੌਰਮੈਂਟ ਦਾ, ਦੂਸਰਾ ਨੰਬਰ ਬਹੁਤ ਹੀ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਦਰਸ਼ਨ ਦੀਦਾਰੇ ਦੇ ਕੇ ਸਹਿਤ ਪਰਿਵਾਰ ਹਾਜ਼ਰ ਹੋਇਆ ਜੀ। ਮੇਰੇ ਮਦਰ ਫਾਦਰ ਦੀ ਬੜੀ ਇੱਛਾ ਸੀਗੀ, ਹੀ ਇਜ਼ 85 ਤੋਂ ਇਸ ਵੇਲੇ ਮੌਕਾ ਮਿਲਿਆ ਅਤੇ ਅਸੀਂ ਦਰਸ਼ਨ ਕੀਤੇ ਨੇ। ਪੰਜਾ ਸਾਹਿਬ ਵੀ ਗਏ ਸੀਗੇ ਅਤੇ ਅੱਜ ਅਸੀਂ ਵਿਸਾਖੀ ਦੇ ਉਪਰੰਤ ਜੋ ਮਤਲਬ ਜੱਥਾ ਦੇ ਰੂਪ ਵਿੱਚ ਅਸੀਂ ਜੋ ਆਏ ਹਾਂ ਤੋ ਆਪਣੇ ਅਸੀਂ ਇਸ ਜਗ੍ਹਾ ਨੂੰ ਖੂਬ ਸਾਰਾ ਮਤਲਬ ਸਾਡਾ ਮੰਨਣਾ ਹੈ ਕਿ ਇਹ ਇੱਕ ਦਰਸ਼ਨ ਜ਼ਰੂਰੀ ਨੇ ਇੱਕ ਸਿੱਖ ਵਾਸਤੇ। ਬਿਲਕੁਲ। ਤੁਹਾਡਾ ਆਉਣਾ ਕਿਹੜੀ ਥਾਂ ਤੋਂ ਹੋਇਆ? ਮੈਂ ਜੀ ਇੰਡੀਆ ਤੋਂ ਆਇਆ, ਜੰਮੂ ਅਸੀਂ ਰਹਿੰਦੇ ਹਾਂ, ਜੰਮੂ ਤੋਂ ਆਇਆ ਜੀ। ਅਸੀਂ ਜੰਮੂ ਤੋਂ ਦਰਸ਼ਨ ਵਾਸਤੇ ਆਏ ਹਾਂ। ਸਾਡੇ ਜੰਮੂ ਤੋਂ ਕਾਫੀ ਲੋਕ ਆਏ ਜੱਥੇ 'ਚ, ਤੋਂ ਲਗਭਗ ਕੋਈ 100-150 ਬੰਦੇ ਹੈਗੇ ਨੇ। ਤੋਂ ਅਸੀਂ ਜੱਥੇ ਦੇ ਰੂਪ ਵਿੱਚ ਸਾਰੇ ਆਏ ਹਾਂ। ਤੋਂ ਦਰਸ਼ਨਾਂ ਦਾ ਮੇਨ ਸਾਡਾ ਸੀਗਾ ਕਿ ਦਰਸ਼ਨ ਕਰੀਏ ਅਸੀਂ, ਅਤੇ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਿਨ੍ਹਾਂ ਨੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸ਼ੁਕਰੀਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ? ਸਭ ਤੋਂ ਪਹਿਲੇ ਤਾਂ ਫਿਰ ਅਗੇਨ ਪਾਕਿਸਤਾਨ ਗੌਰਮੈਂਟ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਵੀਜ਼ਾ ਦਿੱਤਾ। ਦੂਸਰਾ ਬਹੁਤ ਸ਼ੁਕਰ ਹੈ ਉਸ ਮਾਲਿਕ ਦਾ ਜਿਨ੍ਹਾਂ ਨੇ ਭਾਗ ਬਖਸ਼ੇ ਨੇ, ਸਾਨੂੰ ਦਰਸ਼ਨ ਹੋਏ ਗੁਰੂ ਸਥਾਨ ਦੇ, ਗੁਰੂ ਨਗਰੀ ਦੇ। ਬਹੁਤ ਹੀ ਆਨੰਦਮय ਦਰਸ਼ਨ ਔਰ ਆਨੰਦਮय ਸਾਡਾ ਐਕਸਪੀਰੀਅੰਸ ਰਿਹਾ। ਸਿਕਿਉਰਿਟੀ ਵਾਈਜ਼ ਐਸੀ ਬ੍ਰਿਲੀਅੰਟ ਸਿਕਿਉਰਿਟੀ ਸਾਨੂੰ ਮਿਲੀ ਹੈ। ਬਹੁਤ ਅੱਛੇ ਤਰੀਕੇ ਨਾਲ ਸਾਨੂੰ ਉਹਨਾਂ ਨੇ ਨਾਲ ਬਿਹੇਵ ਹੋਇਆ ਹੈ, ਬਹੁਤ ਅੱਛੇ ਤਰੀਕੇ ਨਾਲ ਸਾਨੂੰ ਟਰੀਟ ਕੀਤਾ ਹੈ। ਇਸ ਤਰ੍ਹਾਂ ਫੀਲ ਕਰਾਇਆ ਕਿ ਜਿਸ ਤਰ੍ਹਾਂ ਅਸੀਂ ਬਹੁਤ ਉਹਨਾਂ ਦੇ ਰਿਸਪੈਕਟੇਬਲ ਗੈਸਟ ਹੈਗਾ। ਬਿਲਕੁਲ ਜੀ। ਇਹ ਤਾਂ ਅਸੀਂ ਜਿਨ੍ਹਾਂ ਨੂੰ ਮਿਲ ਰਹੇ ਹਾਂ ਉਹ ਸਾਰੇ ਕਹਿ ਰਹੇ ਨੇ। ਅਤੇ ਲੈ ਕੇ ਕੌਣ ਆਇਆ 4 ਲੋਕਾਂ ਨੂੰ? ਇਨੀਸ਼ੀਏਟਿਵ ਤੁਹਾਡਾ ਸੀ ਜਾਂ ਇਹਨਾਂ ਦਾ ਸੀ? ਜੀ ਇਹ ਸਾਰੇ ਇਕੱਠਿਆਂ ਦਾ ਹੀ ਸੀ ਕਿਉਂਕਿ ਮਦਰ ਫਾਦਰ ਨੂੰ ਕਰਨਾ ਸੀ। ਉਹਨਾਂ ਦੇ ਦਰਸ਼ਨ ਬੜੇ ਜ਼ਰੂਰੀ ਸੀਗੇ। ਉਹਨਾਂ ਦੇ ਨਾਲ ਸਾਡੇ ਵੀ ਦਰਸ਼ਨ ਹੋ ਗਏ, ਉਹਨਾਂ ਦੇ ਵੀ ਅਸੀਂ ਮਸ਼ਗੂਲ ਹਾਂ ਕਿ ਉਹਨਾਂ ਦੇ ਨਾਲ ਸਾਡੇ ਦਰਸ਼ਨ ਵੀ ਹੋਏ। ਅਤੇ ਡਿਸੀਜਨ ਸਾਡੇ ਆਪਣਾ ਫੈਮਿਲੀ ਵਿੱਚ ਹੀ ਸੀ। ਅੱਛਾ, ਇੱਕ ਤਾਂ ਹੈ ਕਿ ਧਾਰਮਿਕ ਇੰਪੋਰਟੈਂਸ, ਮਜ਼ਹਬੀ ਹਵਾਲਾ ਜਿਹੜਾ ਹੈ ਉਹ ਬੜਾ ਵੱਡਾ ਹੈ ਤੁਹਾਡਾ ਜੁੜਾ ਹੋਇਆ ਪੰਜਾਬ ਦੇ ਨਾਲ, ਪਾਕਿਸਤਾਨ ਦੇ ਨਾਲ। ਦੂਸਰਾ ਜਦੋਂ ਤੁਸੀਂ ਉੱਥੋਂ ਆਏ ਹੋ ਅਤੇ ਬਹੁਤ ਸਾਰੇ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਖਾਸ ਕਰ ਬੀਬੀਆਂ ਨਾਲ ਕਰਦੇ ਹਾਂ, ਅਤੇ ਬੀਬੀਆਂ ਦਾ ਨਾ ਉਹ ਸ਼ਾਪਿੰਗ ਵੱਲ ਫੌਰਨ ਚਲੀਆਂ ਜਾਂਦੀਆਂ ਨੇ ਕਿ ਸਾਨੂੰ ਫਲਾਣੇ ਨੇ ਇਹ ਫਰਮਾਇਸ਼ ਕੀਤੀ, ਫਲਾਣੇ ਨੇ ਇਹ ਕੀਤੀ। ਅਤੇ ਤੁਹਾਡਾ ਕੀ ਸਿਲਸਿਲਾ ਹੈ? ਜਦੋਂ ਆ ਰਹੇ ਸੀ ਅਤੇ ਸਭ ਨੂੰ ਦੱਸ ਕੇ ਆਏ ਜਾਂ ਚੁੱਪ ਚਪੀਤੇ ਨੱਸ ਕੇ ਆਏ ਕਿ ਸਾਰੇ ਲੋਕ ਇੱਥੇ ਤੰਗ ਨਾ ਕਰਨ ਕਿ ਫਲਾਂ ਲਿਆਣਾ ਫਲਾਂ ਲਿਆਣਾ? ਅਸੀਂ ਤੇ ਜੋਸ਼ੋ ਖਰੋਸ਼ ਨਾਲ ਸਭ ਨੂੰ ਦੱਸ ਕੇ ਆਏ ਹਾਂ ਜੀ। ਅਸੀਂ ਤੇ ਪਾਕਿਸਤਾਨ ਜਾ ਰਹੇ ਹਾਂ। ਐਕਚੁਅਲੀ ਸਾਡੇ ਇੰਡੀਆ ਵਿੱਚ ਪਾਕਿਸਤਾਨ ਕਾਟਨ ਬੜਾ ਮਸ਼ਹੂਰ ਹੈ, ਉਹਨਾਂ ਨੂੰ ਬਹੁਤ ਪਸੰਦ ਹੈ ਪਾਕਿਸਤਾਨ ਕਾਟਨ, ਕਿਉਂਕਿ ਇਹ ਵਰਲਡ ਵਾਈਡ ਪਾਕਿਸਤਾਨ ਦਾ ਕਾਟਨ ਫੇਮਸ ਹੈ। ਅਤੇ ਉਹਨਾਂ ਨੂੰ ਲੱਗਦਾ ਹੈ ਕਿ ਕਾਟਨ ਦੇ ਜਿਹੜੇ ਫੈਬਰਿਕ ਹੁੰਦਾ ਹੈ ਉਹ ਪਾਕਿਸਤਾਨ ਤੋਂ ਵਧੀਆ ਕਿਤੇ ਨਹੀਂ ਮਿਲਦਾ, ਅਤੇ ਇਸ ਕਰਕੇ ਤੁਸੀਂ ਪਾਕਿਸਤਾਨ ਕਾਟਨ ਫੈਬਰਿਕ ਜ਼ਰੂਰ ਲੈ ਕੇ ਆਉਣਾ। ਹੁਣ ਫਿਰ ਬਾਜੀ ਜਿਹੜੇ ਖੜੇ ਨੇ ਇਹਨਾਂ ਤੋਂ ਪੁੱਛ ਲੈਂਦੇ ਹਾਂ ਕਿ ਇਸ ਵੇਲੇ ਤੱਕ ਕੀ ਲੈ ਲਿਆ ਅਤੇ ਕੀ ਪ੍ਰੋਗਰਾਮ ਕੀ ਹੈ? ਦੇਖੋ ਇਸ ਤਰ੍ਹਾਂ ਜੀ, ਸਾਡਾ ਜਿਹੜਾ ਮੁੱਖ ਜਿਹੜਾ ਆਧਾਰ ਹੈ ਉਹ ਹੈ ਦਰਸ਼ਨ ਵਾਸਤੇ, ਅਤੇ ਸਾਡਾ ਮੇਨ ਮੁੱਦਾ ਜਿਹੜਾ ਸਾਡਾ ਮੇਨ ਹੈਗਾ ਉਹ ਹੈ ਦਰਸ਼ਨ ਵਾਸਤੇ, ਦਰਸ਼ਨ ਦੀਦਾਰੇ ਵਾਸਤੇ। ਅਤੇ ਅਸੀਂ ਅਜੇ ਜਦੋਂ ਆਇਆ 12 ਤਰੀਕ ਨੂੰ ਆਇਆ ਅਤੇ ਸਾਡਾ ਮੇਨ ਫੋਕਸ ਅਜੇ ਦਰਸ਼ਨਾਂ ਲਿਆ। ਅਤੇ ਜੇ ਸਾਨੂੰ ਚਾਂਸ ਮਿਲਿਆ, ਲਾਹੌਰ ਸਾਨੂੰ ਕਹਿੰਦੇ ਨੇ ਕਿ ਲੈ ਕੇ ਜਾਣਾ ਇਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਲਾਹੌਰ ਗਏ, ਅਤੇ ਅਗਰ ਸਾਨੂੰ ਇਜਾਜ਼ਤ ਹੋਏਗੀ ਤਾਂ ਕੋਈ ਦੇਖ ਲਾਂਗੇ ਆਪਣੇ ਵਾਸਤੇ। ਤਾਂ ਵੈਸੇ ਮੇਨ ਜਿਹੜਾ ਫੋਕਸ ਹੈ ਦਰਸ਼ਨ ਦੀਦਾਰੇ। ਅਸੀਂ ਬਰਜਾਈ ਜੀ ਤੁਹਾਨੂੰ ਦੱਸ ਦਈਏ ਕਿ 2 ਦਿਨ ਤੁਸੀਂ ਲਾਹੌਰ ਸਟੇ ਕਰਨਾ ਹੈ ਔਰ ਉੱਥੇ ਤੁਹਾਨੂੰ ਅਨਾਰਕਲੀ ਵਾਸਤੇ ਤੁਹਾਨੂੰ ਕਹਿਣਗੇ ਕਿ ਤੁਸੀਂ ਚਲੇ ਜਾਓ ਸ਼ਾਪਿੰਗ ਕਰ ਲਓ। ਅਗਰ ਕੋਈ ਬਾਈਜੂਰੀ ਬਹਾਨਾ ਕਰਨ ਕਿ ਇੱਥੇ ਮੈਨੂੰ ਜਾਣ ਨਹੀਂ ਦੇ ਰਹੇ ਤੇ ਐਸਾ ਕੋਈ ਬਹਾਨਾ ਨਹੀਂ ਹੋਏਗਾ। 2 ਦਿਨ ਦਾ ਸਟੇ ਤੁਹਾਡਾ ਉੱਥੇ ਹੋਏਗਾ। ਚਾਚਾ ਜੀ
ਚਾਚਾ ਜੀ ਕਿਵੇਂ ਦਾ ਲੱਗਿਆ ਤੁਹਾਡੀ ਇੱਕ ਉਮਰਾਂ ਦੀ ਆਸ ਪੂਰੀ ਹੋਈ ਕੁਝ ਦੱਸੋ ਪਲੀਜ਼ ਕਿਹਦਾ ਲੱਗਿਆ ਕਿੰਨੇ ਖੁਸ਼ ਹੋ ਬਹੁਤ ਅੱਛਾ ਲੱਗਿਆ ਜੀ। ਸਾਰੀ ਉਮਰ ਸੋਚਦੇ ਰਹੇ ਹਾਂ ਇੱਥੇ ਆਉਣ ਦੀ, ਮਹਾਰਾਜ ਨੇ ਕਿਰਪਾ ਕੀਤੀ ਤਾਂ ਹਿੰਮਤ ਦਿੱਤੀ ਤਾਂ ਹੁਣ ਲਾਸਟ ਏਜ ਹੈ ਤਾਂ ਇਹ ਦਰਸ਼ਨ ਹੋ ਗਏ। ਮਾਲਕ ਦਾ ਬਹੁਤ ਬਹੁਤ ਸ਼ੁਕਰ ਹੈ। ਬਸ ਇਤਨਾ ਹੀ ਹੈ ਕਿ ਚੱਲਦੇ ਫਿਰਦੇ ਲੈ ਜਾਵੇ। ਮਾਤਾ ਜੀ ਤੁਸੀਂ ਕੁਝ ਦੱਸੋ ਪਲੀਜ਼। ਪਹਿਲੇ ਤੇ ਸਭ ਤੋਂ ਪਹਿਲੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਹਾਂ ਜਿਸ ਨੇ ਸਾਨੂੰ ਇੱਥੇ ਪਹੁੰਚਾਇਆ, ਸਾਨੂੰ ਆਪਣੇ ਦਰਸ਼ਨ ਦਿੱਤੇ ਤੇ ਸੰਗਤ ਦੇ ਦਰਸ਼ਨ ਦਿੱਤੇ, ਅਸੀਂ ਨਿਹਾਲ ਹੋਏ ਆ। ਮੈਂ ਵਾਹਿਗੁਰੂ ਦਾ ਇਹੀ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਜੋ ਤੁਸੀਂ ਸਾਡੇ ਜੈਸੇ ਪਾਪਨਾਂ ਨੂੰ ਆਪਣੇ ਦਰਸ਼ਨ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਭ ਦਾ ਸ਼ੁਕਰੀਆ ਜੀ, ਤੁਸੀਂ ਟਾਈਮ ਦਿੱਤਾ PPTV ਨੂੰ, ਔਰ ਖਾਸ ਜਿਹੜਾ ਕਿ ਲੋਕਾਂ ਨੂੰ ਆਪਣਾ ਮੈਸੇਜ ਦਿੱਤਾ ਕਿ ਅਸੀਂ ਆਪਸੀ ਸਾਂਝ ਕਿਵੇਂ ਬਣਾ ਸਕਦੇ ਹਾਂ, ਕਿਵੇਂ ਅਸੀਂ ਹੱਸ ਸਕਦੇ ਹਾਂ, ਕਿਵੇਂ ਅਸੀਂ ਜੀ ਸਕਦੇ ਹਾਂ। ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਸਭ ਦਾ।